ਸਿੱਖਾਂ ਨੇ ਜੇ ਅਬਦਾਲੀ ਨੇ ਮਲਬਾ ਬਣਾਤਾ ਦਰਬਾਰ ਸਾਹਿਬ ਔਰ ਅਕਾਲ ਤਖਤ ਦਾ, ਸਿੱਖਾਂ ਦਾ ਸੀ ਕਿ ਭਾਈ ਵਿਦਨ 6 ਮੰਥਸ ਉਹਨਾਂ ਨੇ ਡਿਫੀਟ ਕੀਤਾ ਅਬਦਾਲੀ ਦੀਆਂ ਫੌਜਾਂ ਨੂੰ। ਉਹਨਾਂ ਚੋਂ ਬਹੁਤ ਸਾਰੇ ਜੰਗੀ ਕੈਦੀ ਬਣਾਏ, ਉਹਨਾਂ ਨੂੰ ਘੜੀਸ ਕੇ ਲਿਆਂਦਾ ਦਰਬਾਰ ਸਾਹਿਬ। ਉਹ ਕਿਹਾ ਸਾਫ਼ ਕਰੋ ਇਹ ਸਾਰੇ। ਇਹ ਨਹੀਂ ਹੈ ਵੀ ਅੱਜ ਕਿਸੇ ਨੇ ਕਿਹਾ ਵੀ ਜ਼ਖਮ ਨੂੰ ਰੌਸ਼ਨ ਬਣਾਓ। ਸਾਨੂੰ ਇਸ ਗੱਲ ਦੀ ਉਦੋਂ ਵੀ ਸਮਝ ਸੀ ਜਦੋਂ ਘੱਲੂਘਾਰਾ ਵੱਡਾ 1762 ਚ ਵਪਰਾਇਆ ਜਾਂਦਾ ਹੈ ਅਬਦਾਲੀ ਵੱਲੋਂ ਕਿ ਵੀ ਅਲਟੀਮੇਟ ਸੋਲੂਸ਼ਨ ਪੋਲੀਟੀਕਲ ਪਾਵਰ ਹੈ। ਅਕਾਲ ਤਖਤ ਡਿਫਾਈਂਸ ਦਾ ਨਾਂ ਹੈ, ਚੈਲੰਜ ਦਾ ਨਾਂ ਹੈ ਕਿ ਜੇ ਸਿੱਖਾਂ ਚੋਂ ਚੈਲੰਜ ਔਰ ਡਿਫਾਈਂਸ ਕੱਢ ਦਿਓ ਤੇ ਉਹ ਤਾਂ ਫਿਰ ਕਲਰਫੁਲ ਹਿੰਦੂ ਰਹਿ ਜਾਣਗੇ, ਹੋਰ ਕੀ ਰਹਿੰਦਾ। ਜਿਹੜੇ ਅਲਫਾਜ਼ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਜਦੋਂ ਨੀਂਹ ਰੱਖੀ ਗਈ, ਬੇਸ਼ੱਕ ਦੌਰ ਅਪ ਐਂਡ ਡਾਊਨ, ਸਾਡੇ ਯੋਧਿਆਂ ਨੇ 10 ਸਾਲ 84 ਤੋਂ 94 95 ਤੱਕ ਭਾਰਤ ਦਾ ਨੱਕ ਦੇ ਵਿੱਚ ਦਮ ਕਰਕੇ ਰੱਖ ਦਿੱਤਾ। ਇੰਡੀਅਨ ਸਟੇਟ ਦੀ ਰਿਟ ਨਹੀਂ ਸੀ ਚੱਲਦੀ, ਖਾਲਸੇ ਦਾ ਰਾਜ। ਔਰ ਉਸ ਪੀਰੀਅਡ ਦੇ ਵਿੱਚ ਜੋ ਕੁਝ ਸਾਹਮਣੇ ਹੈ, ਭਾਵੇਂ ਉਹਨੂੰ ਅੱਜ ਵੀ ਭਾਰਤੀ ਹਕੂਮਤ ਕਾਲਾ ਦੌਰ ਇਸ ਲਈ ਕਹਿਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਦੀ ਜੜ ਪੁੱਟ ਕੇ ਰੱਖ ਦਿੱਤੀ। ਭਾਰਤੀ ਹਕੂਮਤ ਸਮਝਦੇ ਸੀ ਵੀ ਅਸੀਂ 1.5 ਲੱਖ ਨੌਜਵਾਨ ਮਾਰ ਦਿੱਤਾ ਹੈ, ਦੂਜੇ ਕੁਝ ਭੱਜਣ ਤੇ ਮਜਬੂਰ ਕਰ ਦਿੱਤੇ ਨੇ, ਬਾਕੀਆਂ ਨੂੰ ਡਰੱਗ ਦੇ ਹਵਾਲੇ ਕਰਤਾ, ਗੱਲ ਮੁਕਾ ਦਿੱਤੀ। ਪਰ ਅਸੀਂ ਦੇਖਦੇ ਹਾਂ ਕਿ 2012 ਚ ਜਦੋਂ ਬਲੈਕ ਵਾਰੰਟ ਜਾਰੀ ਹੁੰਦੇ ਨੇ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਫਾਂਸੀ ਦੇਣ ਦੇ, ਔਰ ਉਦੋਂ ਪੰਜਾਬ ਦਾ ਘਰ ਘਰ, ਦੁਕਾਨ ਦੁਕਾਨ, ਸੜਕ, ਹਰ ਸ਼ਾਹਰਾ, ਹਰ ਪਗਡੰਡੀ ਉਹ ਕੇਸਰੀ ਝੰਡਿਆਂ ਦੇ ਨਾਲ, ਔਰ 2 ਵਾਰ ਜਾਰੀ ਹੋਏ ਬਲੈਕ ਵਾਰੰਟ ਵਾਪਸ ਲੈਣ ਤੇ ਮਜਬੂਰ ਹੁੰਦੇ ਨੇ। ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਕਿ ਵੀ ਇਹ ਰੈਫਰੈਂਡਮ ਕਰ ਰਹੇ ਨੇ, ਕਿਤੇ ਪ੍ਰੋਟੈਸਟ ਕਰ ਰਹੇ ਨੇ। ਲੇਕਿਨ ਉਹ ਖੌਫ ਜੋ ਦੇਣਾ ਚਾਹੁੰਦੇ ਸੀ, ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ, ਭਾਈ ਅਵਤਾਰ ਸਿੰਘ ਖੰਡਾ ਨੂੰ, ਭਾਈ ਹਰਦੀਪ ਸਿੰਘ ਨਿੱਜਰ ਨੂੰ, ਬਿਲਕੁਲ ਉਸ ਦੇ ਉਲਟ ਅੱਜ ਡਾਇਸਪੋਰਾ ਸਿੱਖ ਜਿਹੜਾ ਛਾਤੀ ਤਾਣ ਕੇ ਖੜਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਡੀ4 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 10 ਜੂਨ 2025 27 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਵੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲਾਂ ਆਪਾਂ ਸ਼ੁਰੂ ਕਰਾਂਗੇ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਵਾਲਾ ਨਾ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ BC ਕੈਨੇਡਾ ਤੋਂ ਸਰਦਾਰ ਜਗਜੀਤ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ, ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਗਜੀਤ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਨੂੰ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਟੌਪਿਕ ਦੇ ਹਵਾਲੇ ਨਾਲ ਕਿ ਜੂਨ 84 ਘੱਲੂਘਾਰੇ ਦੀਆਂ ਜਿਹੜੀਆਂ ਦੁਖਦ ਯਾਦਾਂ ਨੇ ਉਹ 41 ਵਰਿਆਂ ਬਾਅਦ ਵੀ ਪੂਰੀ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਤਰੋ ਤਾਜ਼ਾ ਨੇ। ਸੋ ਕਿਸੇ ਵਿਦਵਾਨ ਦਾ ਕਹਿਣਾ ਸੀ ਕਿ ਜ਼ਖਮ ਨੂੰ ਸੂਰਜ ਬਣਾਓ। ਸੋ ਸਿੱਖ ਕੌਮ ਨੇ ਖਾਲਸਾ ਦੀ ਪ੍ਰਾਪਤੀ ਲਈ ਸਿੱਧਾ ਸੰਘਰਸ਼ ਵਿੱਢਿਆ ਔਰ ਬਾਅਦ ਵਿੱਚ ਖਾਲਸਾ ਸੰਘਰਸ਼ ਆਪਣੇ ਜਿਹੜੇ ਹੈ ਮੰਜ਼ਿਲੇ ਮਕਸੂਦ ਦੇ ਕਾਫੀ ਕਰੀਬ ਹੈ। ਸੋ ਹੁਣ ਇੱਕ ਸ਼ੇਰ ਸ਼ਾਲ ਦੀ ਲੋੜ ਹੈ ਜਿਸ ਲਈ ਸਾਂਝੀ ਕੌਮ ਤਾਕਤ ਦਾ ਜਿਹੜਾ ਇੱਕ ਥਾਂ ਇਕੱਠਿਆਂ ਹੋਣਾ ਬਹੁਤ ਜ਼ਰੂਰੀ ਹੈ। ਔਰ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਹੋਰਾਂ ਦੀ ਇੱਕ ਨਜ਼ਮ ਵੀ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ
ਸੁਪਨੇ ਤੋਂ ਸੰਘਰਸ਼ ਵੱਲ ਪੁਸਤਕ ਵਿੱਚ ਦਰਜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਗਜੀਤ ਸਿੰਘ, ਜਿਹੜੇ ਸਾਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਨਿਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਵੀ ਪੁਰਾਣੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਮਿੱਤਰ ਵੀ ਨੇ, ਔਰ ਭਾਈ ਗੋਵਿੰਦਰ ਸਿੰਘ ਜਿਨ੍ਹਾਂ ਨੇ ਡਾਲਸ ਟੈਕਸਾਸ 'ਚ ਬਾਕੀ ਸਾਥੀ ਵੀਰਾਂ ਦੇ ਨਾਲ ਮਿਲ ਕੇ TV 84 ਨੂੰ ਕਮੈਮੋਰੇਟ ਕਰਦੇ ਹਾਂ ਵੀ, ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਵੀ, ਔਰ ਘੱਲੂਘਾਰਾ 84 ਨਾਲ ਸੰਬੰਧਿਤ ਸਮਾਗਮ ਨੂੰ ਆਰਗੇਨਾਈਜ਼ ਕੀਤਾ। TV 84 ਦੇ ਲਈ ਫਾਈਨੈਂਸ਼ੀਅਲ ਹੈਲਪ ਲਈ ਵੀ ਉਹਨਾਂ ਨੇ ਆਊਟਰੀਚ ਕੀਤਾ। ਔਰ ਵੀਰ ਜਗਜੀਤ ਸਿੰਘ ਜਿਹੜੇ ਇੱਕ ਬੜੇ ਪਿਆਰੇ ਸੱਜਣ ਨੇ, ਉਹਨਾਂ ਨੇ ਜਿਹੜਾ ਲਿਬਰਲੀ ਕੰਟਰੀਬਿਊਟ ਕੀਤਾ TV 84 ਦੇ ਉਸ ਸਮਾਗਮ ਦੇ ਦੌਰਾਨ। ਸੋ ਅਸੀਂ ਸਰ ਜਗਜੀਤ ਸਿੰਘ ਔਰ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਅੱਜ 10 ਜੂਨ ਹੈ। ਵੈਸੇ ਜਦੋਂ ਵੀ ਕੋਈ ਟ੍ਰੈਜਡੀ ਵਾਪਰਦੀ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਵੀ, ਤੇ ਅਕਸਰ ਇਹ ਹੁੰਦਾ ਵੀ ਇਹਨੂੰ ਕਲੋਜ਼ ਅਪ ਦਿਓ ਜਾਂ ਇਸ ਨੂੰ, ਔਰ ਇਹੀ ਕਾਰਨ ਹੈ ਕਿ ਜਦੋਂ ਜਿਹੜੇ ਫੌਜੀ ਹੋਣ ਜਾਂ ਜੁਝਾਰੂ ਹੋਣ, ਫੌਜੀ ਆਪਣੇ ਮੁਲਕ ਦੇ ਜਰਨੈਲਾਂ ਦੇ ਹੁਕਮਾਂ ਥੱਲੇ ਕਿਤੇ ਜਾ ਕੇ ਲੜਨ ਲਈ ਤਿਆਰ ਹੁੰਦੇ ਨੇ, ਉਹ ਮਾਰੇ ਜਾਣ, ਉਹਨਾਂ ਬਾਰੇ ਪਤਾ ਨਾ ਲੱਗੇ, ਗੁੰਮ ਹੋਣ, ਤੇ ਫੈਮਲੀਜ਼ ਨੂੰ ਭਾਵੇਂ ਉਹ ਉਦੋਂ ਤੱਕ ਹੋਪ ਹੁੰਦੀ ਹੈ ਕਿ ਵੀ ਉਹ ਵਾਪਸ ਪਰਤ ਆਉਣਗੇ, ਪਰ ਜਦੋਂ ਉਹਨਾਂ ਦੇ ਲਾਸਟ ਰਿਮੇਨਸ ਮਿਲ ਜਾਂਦੇ ਨੇ, ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਹੁਣ ਈਵਨ 60-70 ਸਾਲ ਬਾਅਦ ਵੀ ਹੋਇਆ ਕਿ ਜੀ ਉੱਥੋਂ ਉਹਦੇ ਰਿਮੇਨ ਮਿਲੇ, ਤੇ ਉਹ ਭਾਵੇਂ ਅਗਲੀ ਜਨਰੇਸ਼ਨ ਆ ਗਈ ਹੋਏ, ਉਹ ਉਸ ਸਾਰੇ ਨੂੰ ਉਹਨਾਂ ਦੀਆਂ ਰਸਮਾਂ ਕਰਕੇ ਫਿਰ ਉਹ ਕਹਿੰਦੇ ਨੇ ਕਿ ਵੀ ਹੁਣ ਜਿਹੜੀ ਹੈ ਸੌਰੋ ਦੀ ਕਲੋਜ਼ਿੰਗ ਹੋਈ ਹੈ, ਕਿਉਂਕਿ ਉਹ ਅਦਰਵਾਈਜ਼ ਜ਼ਖਮ ਰਿਸ਼ਤਿਆਂ ਵਾਂਗ ਹੁੰਦੇ। ਬਿਲਕੁਲ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕਲੈਕਟਿਵ ਸਾਈਕੀ ਦੇ ਵਿੱਚ, ਕਲੈਕਟਿਵ ਮਨੋਵਿਗਿਆਨਕ ਮੈਮਰੀ ਦੇ ਵਿੱਚ ਦੇਖਦੇ ਹਾਂ, ਤੇ ਸਾਡੇ ਲਈ ਇਹ ਜਿਹੜੀ ਇਸ ਕਿਸਮ ਦਾ ਦੁਖਾਂਤ ਹੈ, ਟ੍ਰੈਜਡੀ ਹੈ, ਦੁਖਦ ਯਾਦਾਂ ਨੇ, ਜਾਂ ਘੱਲੂਘਾਰਾ ਲਫ਼ਜ਼ ਜਿਹੜੇ ਲਈ ਸਿੱਖਾਂ ਨੇ 18ਵੀਂ ਸਦੀ ਜਿਹੜੇ 2 ਘੱਲੂਘਾਰਿਆਂ 'ਚੋਂ ਗੁਜ਼ਰੇ ਉਸ ਨੂੰ ਘੜਿਆ ਸਾਡੇ ਲਈ। ਜਿਵੇਂ ਤੁਸੀਂ ਕਿਹਾ ਵੀ, ਇੱਕ ਸਕਾਲਰ ਨੇ ਕਿਹਾ ਸੀ ਕਿ ਇਹ ਜ਼ਖਮ ਨੂੰ ਦੇਖ ਕੇ ਜਿਹੜਾ ਹੈ ਉਹ ਪਰੇਸ਼ਾਨ ਨਾ ਹੋਵੋ, ਇਸ ਜ਼ਖਮ ਨੂੰ ਸੂਰਜ ਬਣਾਓ। ਹੁਣ ਗੱਲ ਦੇਖਣ ਨੂੰ ਇਸ ਦੇ ਵਿੱਚ ਇੱਕ ਬੜਾ ਡੂੰਘਾ ਅਧਿਆਤਮਕ ਮਤਲਬ ਵੀ ਹੈ। ਵੈਸੇ ਸਿੱਖ ਕੌਮ ਨੂੰ ਇਹ ਦੱਸਣ ਜਾਂ ਸਮਝਾਉਣ ਦੀ ਲੋੜ ਨਹੀਂ ਕਿ ਸਾਡੇ ਲਈ ਜਿਹੜੀਆਂ ਟ੍ਰੈਜਡੀਜ਼ ਨੇ ਜਾਂ ਸਿੱਖੀ ਦੇ ਰਾਹ 'ਤੇ ਤੁਰਦਿਆਂ ਜਿਹੜੀਆਂ ਕੁਰਬਾਨੀਆਂ ਨੇ, ਇਹ ਵੀ ਪ੍ਰੀਤਮ ਪਿਆਰੇ ਨੂੰ ਰਿਝਾਉਣ ਦੀ ਲਾਈਨ ਹੈ। ਇਹ ਵੀ ਉਸ ਪਿਆਰੇ ਦੇ ਇਸ਼ਕ ਹਕੀਕੀ ਦੇ ਰਾਹ ਦੀ ਗੱਲ ਹੈ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖ ਨੂੰ ਇਸ ਰਸਤੇ 'ਤੇ ਆਉਣ ਲਈ ਜਿਹੜਾ ਕਿਹਾ ਸੀ, ਤੇ ਉਸ ਦੀ ਇੱਕ ਸ਼ਰਤ ਵੀ ਰੱਖੀ ਸੀ। ਕੋਈ ਇਹ ਤਾਂ ਨਹੀਂ ਹੈ ਕਿ ਭਾਈ ਕੋਈ ਸ਼ਰਤਨਾਮਾ ਲਿਖਿਆ ਗਿਆ ਸੀ, ਪਰ ਇਹ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਧਰ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ ਪਰ ਪਿੱਠ ਨਹੀਂ ਦਿਖਾਈ। ਇਵੇਂ ਹੀ ਜਦੋਂ ਅਸੀਂ ਭਗਤਾਂ ਦੀ ਬਾਣੀ, ਗੁਰੂ ਅਰਜਨ ਸਾਹਿਬ ਨੇ ਜਿਨ੍ਹਾਂ ਨੂੰ ਆਪਣੇ ਨਾਲ ਬਿਠਾਇਆ, ਤੇ ਅਸੀਂ ਦੇਖਦੇ ਹਾਂ ਕਿ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋਂ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਸਾਹਿਬ ਕਹਿੰਦੇ ਮੈਨੂੰ ਚਾਅ ਚੜਿਆ ਹੋਇਆ ਮਰਨ ਦਾ, ਪਰ ਰੱਬ ਦੇ ਰਾਹ ਤੇ ਤੁਰਦੇ ਆ, ਹਰੀ ਕੇ ਦੁਆਰ। ਔਰ ਜਦੋਂ ਅਸੀਂ ਹਰੀ ਮੰਦਰ ਕਹਿੰਦੇ ਆ, ਇਹ ਮੰਦਰ ਲਫ਼ਜ਼ ਕੋਈ ਉਸ ਟੈਂਪਲ 'ਚ ਨਹੀਂ ਕਿ ਜਿੱਥੇ ਕੋਈ ਬੁੱਤ ਰੱਖੇ ਹੋਏ ਨੇ। ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਲਫ਼ਜ਼ ਦਾ ਅਰਥ ਘਰ ਸੀ। ਜੋ ਮੰਦਰ ਕੋ ਥੰਮ ਹੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ। ਔਰ ਇਹੀ ਜਦੋਂ ਅਸੀਂ ਰੱਬ ਦਾ ਘਰ, ਹੁਣ ਰੱਬ ਦਾ ਘਰ ਇਸ ਲਈ ਕਿਉਂਕਿ ਰੱਬ ਸਾਰੇ ਪਾਸੇ ਹੈ। ਕੋਈ ਇਹ ਵੀ ਕਹਿ ਸਕਦਾ ਵੀ ਰੱਬ ਦਾ ਘਰ ਕਿਉਂ, ਔਰ ਇਸੇ ਲਈ ਕਿਸੇ ਦੇ
ਪੂਜਾ ਇਬਾਦਤਗਾਹ ਦੇ ਦਰਵਾਜ਼ੇ ਪੂਰਬ ਨੂੰ ਖੁੱਲ੍ਹਦੇ ਨੇ, ਈਸਟ ਨੂੰ ਜਿੱਥੋਂ ਸੂਰਜ ਚੜ੍ਹਦਾ ਹੈ, ਕੋਈ ਪੱਛਮ ਵੱਲ ਨੇ ਜਿੱਧਰ ਇਬਾਦਤ ਕੀਤੀ ਜਾਂਦੀ ਹੈ, ਕੋਈ ਨਾਰਥ ਨੂੰ ਦੱਸੇਗਾ, ਕੋਈ ਸਾਊਥ ਨੂੰ ਦੱਸੇਗਾ। ਪਰ ਇੱਥੇ ਤਾਂ ਉਹ ਰੱਬ ਦਾ ਘਰ ਜਿਹਦੇ 4 ਦਰਵਾਜ਼ੇ ਨੇ, ਕਿਉਂਕਿ ਉਹ ਰੱਬ ਪੂਰਬ ਪੱਛਮ ਉੱਤਰ ਦੱਖਣ ਜੈ ਜੈਕਾਰ ਜਪੰਤ ਨਰਾ 4 ਚਫੇਰੇ ਉਹ ਵਾਹਿਗੁਰੂ ਹੈ। ਇਸ ਲਈ ਨਾ ਬ੍ਰਾਹਮਣ ਦੇ 4 ਵਰਨਾਂ ਦੀ ਪਰਵਾਹ ਹੈ ਕਿ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਅਸੀਂ ਡਿਸਕਸ ਕਰਾਂਗੇ ਕਿ ਵੀ ਅੱਜ ਵੀ ਭਾਰਤ ਦੇ ਵਿੱਚ ਸ਼ੂਦਰਾਂ ਦੇ ਲਈ ਮੰਦਿਰ ਦੇ ਵਿੱਚ ਜਾਣ ਤੇ ਪਾਬੰਦੀ ਹੈ, ਕੋਈ ਨੇੜੇ ਨਹੀਂ ਸੀ ਲੱਗ ਸਕਦਾ। ਇੱਕ ਜ਼ਮਾਨਾ ਸੀ ਕਿ ਭਗਤ ਨਾਮਦੇਵ ਜਿਹੜੇ ਹਾਲਾਂ ਕੋਈ ਸ਼ੂਦਰ ਨਹੀਂ ਸਨ, ਉਹ ਜਿਹਨੂੰ ਅੱਜ ਬੈਕਵਰਡ ਕਲਾਸ ਕਿਹਾ ਜਾਂਦਾ ਉਸ ਕਲਾਸ 'ਚ ਸਨ। ਛੀਂਬੇ ਜਿਹੜੇ ਕਿ ਕੈਲੀਪੈਂਟਰ ਜਿਹਨਾਂ ਨੂੰ ਕਿਹਾ ਜਾਂਦਾ ਹੈ, ਲੇਕਿਨ ਉਹਨਾਂ ਨੂੰ ਮੰਦਿਰ 'ਚ ਨਹੀਂ ਸੀ ਵੜਨ ਦਿੱਤਾ ਪਾਂਡਿਆਂ ਨੇ। ਔਰ ਉਹਨਾਂ ਦੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਕਿ ਭਾਈ ਹੀਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ। ਹੇ ਯਾਦਵ ਰਾਏ, ਹੇ ਵਾਹਿਗੁਰੂ, ਮੇਰੀ ਹੀਨ ਜਾਤ ਮੈਨੂੰ ਕਿਉਂ ਛਿੰਬਿਆਂ ਦੇ ਘਰ ਪੈਦਾ ਕੀਤਾ, ਮੈਂ ਕਿਉਂ ਛਿੰਬਿਆਂ ਦੇ ਘਰ ਆਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਹੁਣ ਇਹ ਉਹ ਇੱਕ ਪਾਸੇ ਇਹ ਪਾਰਟ ਸੀ, ਔਰ ਇੱਥੇ ਉਹ ਰੱਬ ਦਾ ਘਰ ਜਿਸ ਬਾਰੇ ਕਬੀਰ ਸਾਹਿਬ ਜਦੋਂ ਉਸ ਰੱਬ ਦੇ ਘਰ ਦੀ ਗੱਲ ਕਰਦੇ ਨੇ, ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਕਿ ਉਹ ਜਿੱਥੇ ਕੋਈ ਵਰਜਦਾ ਨਹੀਂ ਹੈ, ਕੋਈ ਰੋਕਦਾ ਨਹੀਂ ਹੈ, ਚਾਰੋਂ ਵਰਣ ਚਾਰੋਂ ਦਿਸ਼ਾਵਾਂ ਕਿਸੇ ਵੀ ਜਿਹੜਾ ਉਹ ਜ਼ਾਤ ਨਸਲ ਧਰਮ ਜੈਂਡਰ ਵਾਲਾ ਉਸ ਥਾਂ ਤੇ ਆ ਸਕਦਾ। ਉਹ ਰੱਬ ਦਾ ਘਰ ਜਿਸ ਨੂੰ ਭਾਰਤੀ ਫੌਜ ਨੇ ਜੂਨ ਦੇ ਪਹਿਲੇ ਹਫ਼ਤੇ ਜਿਹੜਾ ਉਹ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਬਣਾਇਆ, ਉਹ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜਿਸ ਪ੍ਰਥਾਏ ਜਿਹੜਾ ਪਹਿਲਾ ਹੁਕਮਨਾਮਾ ਨਿਕਲਦਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਦੁਨਿਆਵੀ ਤਖਤ ਧੱਕਾ ਕਰ ਸਕਦੇ ਨੇ, ਦਿੱਲੀ ਤਖਤ ਜ਼ਾਬਰ ਹੋ ਸਕਦਾ ਹੈ, ਪਰ ਅਕਾਲ ਤਖਤ ਦੇ ਉੱਤੇ ਕੋਈ ਬ੍ਰਾਹਮਣ ਵੀ ਫਰਿਆਦੀ ਹੋ ਸਕਦਾ ਹੈ, ਕੋਈ ਮੁਸਲਮਾਨ ਵੀ ਆ ਕੇ ਆਪਣੀ ਜਿਹੜੀ ਹੈ ਉਹ ਸਮੱਸਿਆ ਰੱਖ ਸਕਦਾ ਹੈ। ਔਰ ਇਸ ਅਕਾਲ ਤਖਤ ਦੇ ਨਾਲ ਜੁੜੇ ਹੋਏ ਅਕਾਲ ਤਖਤ ਦੇ ਉੱਤੇ ਅਕੀਦਾ ਕਰਨ ਵਾਲੇ ਜਿਹੜੇ ਨੇ ਉਹ ਆਪਣੀਆਂ ਜਾਨਾਂ ਕੁਰਬਾਨ ਕਰ ਦੇਣਗੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਹਨ। ਹੁਣ ਜਦੋਂ ਅਸੀਂ ਇਸ ਸਾਰੇ ਪਾਠ ਨੂੰ ਦੇਖਦੇ ਹਾਂ, ਸੋ ਜਦੋਂ 18ਵੀਂ ਸਦੀ ਦੇ ਵਿੱਚ ਵੀ ਬਾਰ-ਬਾਰ ਅਕਾਲ ਤਖਤ ਔਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਹਮਲੇ ਦਾ ਸ਼ਿਕਾਰ ਬਣਾਏ ਜਾਂਦੇ ਸੀ। ਇਹ ਨਹੀਂ ਸੀ ਕਿ ਸਿੱਖ ਉਸ ਦੀ ਜਿਹੜੀ ਹੈ ਉਸ ਨੂੰ ਬੈਠ ਕੇ ਉੱਥੇ ਕੋਈ ਰੁਦਨ ਕਰਦੇ ਸੀ, ਕੋਈ ਵਿਰਾਗ ਹੀ ਕਰਦੇ ਸੀ ਔਰ ਇਵੇਂ ਕਰਦੇ ਸੀ। ਜਿਵੇਂ ਜੇ ਸੋਮਨਾਥ ਮੰਦਰ ਅਹਿਮਦ ਸ਼ਾਹ ਉਹਨੇ ਮਹਿਮੂਦ ਗਜ਼ਨਵੀ ਨੇ ਆ ਕੇ ਲੁੱਟਿਆ ਔਰ ਦੂਜਾ 1000 ਸਾਲ ਬੈਠੇ ਵੇਟ ਕਰਦੇ ਰਹੇ ਕਿ ਜੀ ਸਾਡਾ ਕਦੋਂ ਰਾਜ ਆਏ। ਔਰ ਜਦੋਂ ਪਹਿਲੀ ਸਰਕਾਰ 15 ਅਗਸਤ 1947 ਚ ਬਣਦੀ ਹੈ, ਡਾਕਟਰ ਰਜਿੰਦਰ ਪ੍ਰਸਾਦ ਰਾਸ਼ਟਰਪਤੀ ਬਣਦਾ ਹੈ ਔਰ ਪਟੇਲ ਔਰ ਰਜਿੰਦਰ ਪ੍ਰਸਾਦ ਫੋਰਸ ਕਰਕੇ ਸੋਮਨਾਥ ਦਾ ਮੰਦਿਰ ਜਿਹੜਾ ਉਹ ਸਰਕਾਰੀ ਖਰਚ ਤੇ ਬਣਵਾਉਂਦੇ ਨੇ, ਸਰਕਾਰੀ ਲੇਬਰ ਨਾਲ, ਸਰਕਾਰੀ ਗਵਰਨਮੈਂਟ ਦੇ ਡਿਜ਼ਾਈਨ ਬਣਦੇ। ਇਵੇਂ ਨਹੀਂ ਹੈ। ਸਿੱਖਾਂ ਨੇ ਜੇ ਅਬਦਾਲੀ ਨੇ ਮਲਬਾ ਬਣਾਤਾ ਦਰਬਾਰ ਸਾਹਿਬ ਔਰ ਅਕਾਲ ਤਖਤ ਦਾ, ਸਿੱਖਾਂ ਦਾ ਸੀ ਕਿ ਭਾਈ ਵਿਦਨ 6 ਮੰਥਸ ਉਹਨਾਂ ਨੇ ਡਿਫੀਟ ਕੀਤਾ ਅਬਦਾਲੀ ਦੀਆਂ ਫੌਜਾਂ ਨੂੰ। ਉਹਨਾਂ ਚੋਂ ਬਹੁਤ ਸਾਰੇ ਜੰਗੀ ਕੈਦੀ ਬਣਾਏ, ਉਹਨਾਂ ਨੂੰ ਘੜੀਸ ਕੇ ਲਿਆਂਦਾ ਦਰਬਾਰ ਸਾਹਿਬ, ਉਹਨੂੰ ਕਿਹਾ ਸਾਫ਼ ਕਰੋ ਇਹ ਸਾਰੇ। ਔਰ ਹਾਲਾਂ ਉਹ ਇੰਨੇ ਪ੍ਰਭਾਵਿਤ ਹੋਏ ਜਿਹੜੇ ਪ੍ਰਿਜ਼ਨਰ ਆਫ ਵਾਰ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਲੇਟਰ ਉਹਨਾਂ ਚੋਂ ਕੁਛ ਨੇ ਕਿਹਾ ਕਿ ਭਾਈ ਇੰਨਾ ਖੂਬਸੂਰਤ ਮਜ਼ਹਬ ਔਰ ਇਸ ਕਿਸਮ ਦੇ ਲੋਕ, ਅਸੀਂ ਤਾਂ ਇੱਕ ਪਹਾੜੇ ਦੇ ਟੱਟੂ ਬਣ ਕੇ ਹਮਲਾਵਰ ਹੋਏ। ਸੋ ਇਹ ਸਾਡੀ ਖੂਬਸੂਰਤੀ ਵੀ ਰਹੀ ਹੈ ਕਿ ਵੀ ਅਸੀਂ, ਇਹ ਨਹੀਂ ਹੈ ਵੀ ਅੱਜ ਕਿਸੇ ਨੇ ਕਿਹਾ ਵੀ ਜ਼ਖਮ ਨੂੰ ਰੌਸ਼ਨ ਬਣਾਓ। ਸਾਨੂੰ ਇਸ ਗੱਲ ਦੀ ਉਦੋਂ ਵੀ ਸਮਝ ਸੀ ਜਦੋਂ ਘੱਲੂਘਾਰਾ ਵੱਡਾ 1762 ਚ ਵਪਰਾਇਆ ਜਾਂਦਾ ਹੈ ਅਬਦਾਲੀ ਵੱਲੋਂ ਕਿ ਵੀ ਅਲਟੀਮੇਟ ਸੋਲਿਊਸ਼ਨ ਪੋਲੀਟੀਕਲ ਪਾਵਰ ਹੈ। ਔਰ ਵਿਦਿਨ 2 ਇਅਰਸ ਅਸੀਂ ਦੇਖਦੇ ਹਾਂ 1764 ਤੱਕ ਪਹੁੰਚਦੇ ਹਾਂ, ਲਾਹੌਰ ਦੇ ਉੱਤੇ ਸਿੱਖਾਂ ਦਾ ਕਬਜ਼ਾ ਹੁੰਦਾ ਹੈ, ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੁਲ ਕੌਮ ਐਲਾਨਿਆ ਜਾਂਦਾ ਹੈ ਔਰ ਅਬਦਾਲੀ ਨੂੰ ਔਰ ਟਕਸਾਲ ਰਾਹੀਂ ਸਿੱਖ ਰਾਜ ਦਾ ਸਿੱਕਾ ਜਾਰੀ ਕੀਤਾ ਜਾਂਦਾ ਹੈ। ਔਰ ਅਬਦਾਲੀ ਨੂੰ ਇਹ ਸੁਨੇਹਾ ਉਸ ਦੇ ਇਲਚੀ, ਉਸ ਦੇ ਜਸੂਸ ਪਹੁੰਚਾ ਦਿੰਦੇ ਨੇ ਕਿ ਮੁਲਕੇ ਅਹਿਮਦ ਗ੍ਰਿਫਤੇ ਜੱਸਾ ਕਲਾਲ, ਕਿ ਬਈ ਅਹਿਮਦ ਸ਼ਾਹ ਤੇਰਾ ਮੁਲਕ ਜਿਹੜਾ ਹੈ ਉਹ ਜੱਸਾ ਕਲਾਲ, ਹਾਲਾਂਕਿ ਡੈਨੀਗ੍ਰੇਸ਼ਨ ਦੇ ਲਈ ਹੈ, ਕਲਾਲ ਡਿਸਟਿਲਰਸ ਆਫ ਦਾ ਵਾਈਨ, ਅੱਜ ਵੀ ਤੁਸੀਂ ਉਹਨਾਂ ਦਾ ਅਰਥ ਦੇਖੋਗੇ। ਜੱਸਾ ਸਿੰਘ ਆਹਲੂਵਾਲੀਆ ਉਸ
ਜਿਹੜਾ ਵਰਗ ਦੇ ਨਾਲ ਸੰਬੰਧਿਤ ਸਨ। ਪਰ ਇਹ ਵੀ ਸਿੱਖੀ ਦਾ ਕ੍ਰਿਸ਼ਮਾ ਹੈ ਕਿ ਭਾਈ ਜਿਸ ਨੂੰ ਕੋਈ ਬਿਲਕੁਲ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾऊं ਤਬੈ ਗੋਬਿੰਦ ਸਿੰਘ ਨਾਮ ਕਹਾऊं। ਇਹ ਕ੍ਰਿਸ਼ਮਾ ਗੁਰੂ ਨੇ ਕਰਕੇ ਦਿਖਾਇਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ। ਜਿਹੜੇ ਕਲਾਲ ਜਿਨ੍ਹਾਂ ਨੂੰ ਉਹ ਮੁਲਕ ਅਹਿਮਦ ਗ੍ਰਿਫਤੇ ਜੱਸਾ ਕਲਾਲ ਇਹ ਕਿਹਾ ਜਾਂਦਾ, ਉਹ ਆਲੂਵਾਲੀਆ ਸਰਦਾਰ ਬਣ ਕੇ ਸੁਲਤਾਨੁਲ ਕੌਮ ਲਾਹੌਰ ਦੇ ਉੱਤੇ ਜਿਹੜੇ ਨੇ ਉਹ ਪਹਿਲੇ ਸੁਲਤਾਨੁਲ ਕੌਮ ਨੇ ਸਿੱਖਾਂ ਦੇ। ਔਰ 1783 ਦੇ ਵਿੱਚ ਜਦੋਂ ਕੰਬਾਈਨਡ ਸਿੰਘਾਂ ਦੀ 30,000 ਦੀ ਫੌਜ ਜਿੱਥੇ ਅੱਜ ਵੀ ਜਿਹੜਾ 30,000 ਹੀ ਦਿੱਲੀ 'ਚ ਹੈ ਉੱਥੇ ਮੁਕਾਮ ਕਰਦੇ ਨੇ ਔਰ ਲਾਲ ਕਿਲ੍ਹਾ ਫਤਿਹ ਹੁੰਦਾ ਹੈ। ਔਰ ਉਦੋਂ ਵੀ ਜੱਸਾ ਸਿੰਘ ਆਲੂਵਾਲੀਆ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਨਵਾਬ ਕਪੂਰ ਸਿੰਘ ਨੇ ਕਿਹਾ ਸੀ ਕਿ ਜੱਸਾ ਸਿੰਘ ਤੂੰ ਖਾਲਸੇ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ, ਇਹ ਤੈਨੂੰ ਹਮਕੀ ਤੁਮਕੀ ਕਹਿ ਕੇ ਛੇੜਦੇ ਨੇ, ਇਹ ਕਦੇ ਤੈਨੂੰ ਦਿੱਲੀ ਦੇ ਤਖਤ ਤੇ ਵੀ ਬਿਠਾਉਣਗੇ। ਸੋ ਜਦੋਂ ਅਸੀਂ ਕ੍ਰਿਸ਼ਮਿਆਂ ਦੀ ਗੱਲ ਕਰਦੇ ਹਾਂ, ਕ੍ਰਿਸ਼ਮਾ ਇਹ ਨਹੀਂ ਹੁੰਦਾ ਵੀ ਤੁਸੀਂ ਕਿਸੇ ਟੋਕਰੀ ਦੇ ਥੱਲੇ ਜਿਹੜਾ ਉਹ ਬਟੇਰਾ ਪਾਇਆ ਤੇ ਦੂਜੀ ਟੋਕਰੀ ਚੁੱਕੀ ਤਾਂ ਉੱਥੋਂ ਕਬੂਤਰ ਨਿਕਲ ਆਇਆ। ਕ੍ਰਿਸ਼ਮੇ ਇਹ ਨਹੀਂ ਨੇ, ਇਤਿਹਾਸ ਦੇ ਕ੍ਰਿਸ਼ਮੇ ਨੇ। 1699 ਦੇ ਵਿੱਚ ਕ੍ਰਿਸ਼ਮਾ ਸੀ। ਜੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੇਮ ਖੇਲਨ ਕਾ ਚਾਓ ਤੇ ਸਿਰ ਨੂੰ ਤਲੀ ਤੇ ਰੱਖਣ ਦਾ ਕ੍ਰਾਈਟੇਰੀਆ ਰੱਖਿਆ ਸੀ, ਤੇ ਫਿਰ ਸੱਚਮੁੱਚ ਤਲਵਾਰ ਦੀ ਧਾਰ ਦੇ ਉੱਤੇ ਕ੍ਰਾਈਟੇਰੀਆ ਰੱਖਿਆ, ਆਓ ਭਾਈ ਇਹ ਜਿਹੜੀ ਹੈ ਤੇਗ ਇਹ ਬਿਰਹਾ ਦੇ ਵਿੱਚ ਹੈ, ਇਸ ਨੂੰ ਤੁਹਾਡੇ ਖੂਨ ਦੀ ਲੋੜ ਹੈ। ਜ਼ਾਹਰ ਹੈ ਕਿ ਭਾਈ ਜਦੋਂ ਕੌਮਾਂ ਦੇ ਵਿੱਚ ਮੁਰਦਾਊਪਣਾ ਆ ਜਾਂਦਾ ਹੈ, ਡਰ ਖੌਫ ਹੁੰਦਾ ਹੈ, ਜਿਸ ਬਾਰੇ ਜਦੋਂ ਗੁਰੂ ਸਾਹਿਬਾਨ ਨੇ ਉਹ ਸਾਰੇ ਪਾਰਟ ਨੂੰ ਜਿਸ ਤਬਦੀਲੀ ਦੀ ਅਸੀਂ ਗੱਲ ਕਰਦੇ ਤੇ ਅਕਸਰ ਇਹ ਹੁੰਦਾ ਹੈ ਵੀ ਇੱਕ ਤਬਕਾ ਹੱਥ ਜੋੜ ਕੇ ਖੜਾ ਇਹ ਕਹਿੰਦਾ ਸੀ ਕਿ ਕਾਮ ਹਮਾਰਾ ਤੋਲੇ ਤਕੜੀ ਨੰਗੀ ਕਰਦ ਕभी ਨਹੀਂ ਪਕੜੀ ਚਿੜੀ ਉੜੇ ਡਰ ਸੇ ਮਰ ਜਾਏ ਮੁਗਲਨ ਸਿਓ ਕੈਸੇ ਲੜ ਪਾਏ। ਮਹਾਰਾਜ ਤੁਸੀਂ ਸਾਨੂੰ ਮੁਗਲਾਂ ਦੇ ਨਾਲ ਪੜਾ ਰਹੇ ਹੋ, ਅਸੀਂ ਤਾਂ ਚਿੜੀ ਉੱਡੇ ਉਹਦੀ ਆਵਾਜ਼ ਹੈ ਉਤੋਂ ਡਰ ਜਾਂਦੇ ਹਾਂ, ਨੰਗੀ ਕਰਦ ਫੜਨ ਤੋਂ ਵੀ ਡਰਦੇ ਹਾਂ। ਪਰ ਗੁਰੂ ਨੇ ਉਹ ਯੋਧੇ ਪੈਦਾ ਕੀਤੇ, 1.25 ਲੱਖ ਸੇ ਇੱਕ ਲੜਾਓ। ਔਰ ਜੂਨ 84 ਜਦੋਂ ਅੱਜ ਅਸੀਂ 10 ਜੂਨ ਨੂੰ ਗੱਲ ਕਰ ਰਹੇ ਹਾਂ, ਇਹ ਕੋਈ ਮੈਜ਼ ਕਲੋਜ਼ਿੰਗ ਆਫ ਦਾ ਸੌਰੋ ਨਹੀਂ ਹੈ, ਇਹ ਅਗੇਨ ਰਿਮਾਈਂਡਰ ਹੈ ਜਿਹੜਾ ਜ਼ਖਮ ਹਕੂਮਤ ਨੇ ਟੋਟਲ ਵਾਰ ਵਿੱਢ ਕੇ ਪ੍ਰਾਣ ਪਿਆਰੇ ਸਾਡੇ ਹਰਿਮੰਦਰ ਸਾਹਿਬ ਅਕਾਲ ਤਖਤ ਤੇ ਫੌਜੀ ਹਮਲਾ 37 ਇਤਿਹਾਸਕ ਗੁਰਦੁਆਰਿਆਂ ਤੇ ਕੀਤਾ, ਉਹਨੂੰ ਖੰਡਰਾਤ ਬਣਾ ਦਿੱਤਾ ਗਿਆ ਅਕਾਲ ਤਖਤ ਨੂੰ। ਪਰ ਹਰ ਸਿੱਖ ਦੇ ਅੰਦਰ ਇੱਕ ਅਕਾਲ ਤਖਤ ਉਸਰਿਆ ਹੋਇਆ ਹੈ। ਅਕਾਲ ਤਖਤ ਡਿਫਾਈਂਸ ਦਾ ਨਾਂ ਹੈ, ਚੈਲੰਜ ਦਾ ਨਾਂ ਹੈ। ਇੱਕ ਸਾਡੇ ਚੰਗੇ ਵਕੀਲ ਰਹੇ ਨੇ ਸੱਜਣ, ਉਹ ਕਹਿੰਦੇ ਵੀ ਜੇ ਸਿੱਖਾਂ ਚੋਂ ਚੈਲੰਜ ਔਰ ਡਿਫਾਈਂਸ ਕੱਢ ਦਿਓ ਤੇ ਉਹ ਤਾਂ ਫਿਰ ਕਲਰਫੁਲ ਹਿੰਦੂ ਰਹਿ ਜਾਣਗੇ, ਹੋਰ ਕੀ ਰਹਿੰਦਾ। ਬਾਕੀ ਉਹ ਵੀ ਸਾਰੀ ਰਾਤ ਜਿਹੜੇ ਨੇ ਜਗਰਾਤੇ ਕਰਦੇ ਨੇ, ਤੁਸੀਂ ਵੀ ਢੋਲਕੀਆਂ ਛਾਣੇ ਕੁੱਟੀ ਜਾਓ, ਹੋਰ ਵੀ ਸਾਰੇ ਕੰਮ ਕਰੋ ਜੋ ਕਰਦੇ ਨੇ, ਪੂਜਾ ਕਰੋ, ਕੜਾਹ ਪ੍ਰਸ਼ਾਦ ਲੱਖ ਦੀ ਦੇਗ ਕਰਾ ਦਿਓ, 10 ਲੱਖ ਦੀ ਕਰਾ ਦਿਓ, ਸੋਨੇ ਦੇ ਛਤਰ 'ਚ ਉਹਨਾਂ ਨੂੰ ਕੀ ਫਰਕ ਪੈਂਦਾ। ਉਹਨਾਂ ਦੇ ਆਪਣੇ ਵੀ ਇਹੀ ਕੁਛ ਇਸ ਕਿਸਮ ਦਾ ਹੀ ਜਿਹੜਾ ਉਹਨਾਂ ਨੇ ਪੁਜਾਰੀਆਂ ਨੇ ਧਰਮ ਦੀ ਸਪਿਰਿਟ ਮਾਰ ਕੇ ਆਹੀ ਕੁਛ ਤੇ ਲਾਇਆ ਹੋਇਆ। ਹਾਂ, ਜਿਸ ਦਿਨ ਸਿੱਖ ਖਲੋ ਕੇ ਕਹਿੰਦਾ ਹੈ ਕਿ ਵੀ ਨਹੀਂ ਇਹ ਧੱਕਾ ਨਹੀਂ ਸਹਾਰਨਾ, ਜਿਸ ਦਿਨ ਸਿੱਖ ਖਲੋ ਕੇ ਇਹ ਸ਼ਬਦ ਪੜ੍ਹਦਾ ਹੈ, ਉੱਥੇ ਹੁਣ ਬਹੁਤੇ ਇਹ ਨਹੀਂ ਪੜ੍ਹਦੇ ਕਿ ਨਾ ਕੋ ਵੈਰੀ ਨਹੀਂ ਬਗਾਨਾ, ਦੁਸ਼ਮਣ ਤੁਹਾਡੇ ਤੇ ਹਮਲਾਵਰ ਹੈ ਤੇ ਤੁਸੀਂ ਜਿਹੜਾ ਉਹ ਪੜ੍ਹ ਰਹੇ ਹੋ ਕਿ ਨਾ ਕੋ ਵੈਰੀ ਨਹੀਂ, ਉਦੋਂ ਤੁਸੀਂ ਪੜ੍ਹੋਗੇ ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚੜ ਜਾਓ। ਉਦੋਂ ਸਿੱਖ ਕਹਿਣਗੇ ਕਿ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ ਜੋਰੀ ਮੰਗੇ ਦਾਨ ਵੇਲਾ। ਹਾਂ, ਜਿਸ ਦਿਨ ਅਸੀਂ ਇਨਸਾਫ ਦਾ ਰਾਜ ਕਾਇਮ ਕਰਾਂਗੇ ਉਦੋਂ ਫਿਰ ਅਸੀਂ ਇਹ ਕਵਾਂਗੇ ਕਿ ਨਾ ਕੋ ਵੈਰੀ ਨਹੀਂ ਬਗਾਨਾ, ਕਿ ਭਾਈ ਇਸ ਰਾਜ ਦੀਆਂ ਨਿਯਮਤਾਂ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਸਾਰਿਆਂ ਲਈ ਨੇ। ਉਹ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੇ ਪਹਿਲਾ ਫਰਮਾਨ ਕੱਢਿਆ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਤੇ ਉਹ ਕੋਈ ਸਿੱਖ ਕਿਸਾਨਾਂ ਲਈ ਨਹੀਂ ਸੀ। ਉਹ ਸਾਰਾ ਜ਼ਿਮੀਦਾਰਾ ਸਿਸਟਮ ਦਾ ਐਂਡ ਕਰਕੇ ਮੁਸਲਮਾਨ ਕਿਸਾਨ ਸੀ, ਹਿੰਦੂ ਕਿਸਾਨ ਸੀ, ਸਭ ਦੇ ਵਿੱਚ ਜ਼ਮੀਨਾਂ ਵੰਡੀਆਂ ਗਈਆਂ। ਇਸੇ ਤਰ੍ਹਾਂ ਜੇ ਸਰਕਾਰੇ ਖਾਲਸਾ ਜੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, 12 ਸਿੱਖ ਮਿਸਲਾਂ ਦਾ ਪੀਰੀਅਡ, ਉਸ ਸਾਰੇ ਨੂੰ ਤੁਸੀਂ ਦੇਖੋਗੇ ਤਾਂ ਜਿਹੜੇ ਸਿੱਖੀ ਦੇ ਟ੍ਰੇਟ ਨੇ, ਕਿਉਂਕਿ ਸਿੱਖ ਬੇਸਿਕਲੀ ਗੁਰੂ ਸਾਹਿਬਾਨ ਦੀ ਆਈਡੀਓਲੋਜੀ ਤੇ ਆਧਾਰਿਤ ਰਾਜ ਸਿਰਜਣ ਨੂੰ ਜਿਹੜਾ ਹੈ ਉਹ ਸਿਰਜਦਾ ਰਿਹਾ। ਔਰ ਇਹੀ ਕਾਰਨ ਸੀ ਕਿ ਜਿਹੜੇ ਲਫ਼ਜ਼ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸਟੈਂਪ ਦੇ ਉੱਤੇ ਸਨ, ਮੋਹਰ ਦੇ ਉੱਤੇ ਸਨ, ਉਹੀ ਮਹਾਰਾਜਾ ਰਣਜੀਤ ਸਿੰਘ ਦੇ ਔਰ ਦੋਨਾਂ ਰਾਜਾਂ ਦੇ ਵਿੱਚ 1710
ਔਰ 1799 ਤੱਕ ਪਹੁੰਚਦੇ ਹਾਂ ਅਸੀਂ, ਜਿਹੜਾ ਲਗਭਗ 1 ਸੈਂਚਰੀ ਦਾ ਫਰਕ ਹੈ। ਪਰ ਇਹੀ ਮੋਹਰ ਦੇ ਉੱਤੇ ਅਲਫਾਜ਼ ਸਨ, ਦੇਗੋ ਤੇਗੋ ਫਤਿਹੋ ਨੁਸਰਤ ਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਇਹ 4 ਦਾਤਾਂ ਬਖਸ਼ੀਆਂ ਨੇ, 4 ਵੱਡੀਆਂ ਬਲੈਸਿੰਗਸ ਨੇ। ਦੇਗ, ਇਕਨੋਮਿਕਲ ਪ੍ਰੋਸਪੈਰਿਟੀ, ਕੋਈ ਭੁੱਖਾ ਨਹੀਂ ਸਵੇਗਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਘੱਟੋ ਘੱਟ 3 ਜਾਂ 4 ਵਾਰ ਅਕਾਲ ਪਿਆ, ਕੋਈ ਭੁੱਖਾ ਨਹੀਂ ਮਰਿਆ ਉਸ ਰਾਜ। ਜਿਹੜੀ ਉਹਨਾਂ ਦੇ ਕੋਲ ਉਹਨਾਂ ਦੇ ਆਪਣੇ ਸਟੋਰੇਜ ਹੁੰਦੀ ਸੀ, ਕਿਉਂਕਿ ਜਿਹੜੇ ਲੋਕ ਆਪਣੀ ਫਸਲ ਵਟਾਈ ਇੱਕ ਤੀਸਰਾ ਹਿੱਸਾ ਐਜ਼ ਏ ਦਿੰਦੇ ਸੀ, ਉਹਨਾਂ ਨੇ ਖੋਲ੍ਹ ਦਿੱਤਾ ਉਹਨਾਂ ਨੇ। ਔਰ ਇਹ ਵੀ ਨਹੀਂ ਕਿਹਾ ਵੀ ਉੱਥੇ ਇਹ ਅੱਜ ਇਹ 5-5 ਕਿਲੋ ਦੀ ਸਕੀਮ ਵਾਲੇ ਜਾਂ ਦੂਜੇ ਆ ਗਏ ਨਾ, ਉਹਨਾਂ ਨੇ ਕਿਹਾ ਜਿੰਨੀ ਲੋੜੀਂਦਾ ਲੈ ਜਾਓ। ਔਰ ਉਹਦੇ ਤੇ ਅਸੀਂ ਇੱਕ ਵਾਕਿਆ ਵੀ ਸੁਣਦੇ ਹਾਂ ਕਿ ਇੱਕ ਧੋਬੀ ਦਾ ਛੋਟਾ ਬੱਚਾ ਤੇ ਉਹਦੀ ਬੁੱਢੀ ਮਾਂ ਜਿਹੜੀ ਕਿ ਉਹ ਭਰ ਲੈਂਦੀ ਹੈ, ਪੰਡ ਜ਼ਿਆਦਾ ਹੈ, ਉਹਦੇ ਤੋਂ ਚੁੱਕੀ ਨਹੀਂ ਜਾਂਦੀ। ਤੇ ਮਹਾਰਾਜਾ ਰਣਜੀਤ ਸਿੰਘ ਇੱਕ ਜਿਹੜਾ ਉਹ ਸਧਾਰਨ ਜੇ ਭੇਖ ਦੇ ਵਿੱਚ ਆਪਣਾ ਮਹਾਰਾਜਗੀ ਦੇ ਚੋਲੇ ਦੇ ਉੱਤੋਂ ਦੀ ਉਹ ਦੇਖਦਾ ਹੈ, ਤੇ ਉਹ ਮਾਈ ਨੂੰ ਕਹਿੰਦਾ ਵੀ ਮਾਈ ਕਿੱਥੇ ਜਾਣਾ, ਉਹ ਵਿਚਾਰੀ, ਉਹ ਬੱਚਾ ਵੀ ਛੋਟਾ ਹੈ, ਤੇ ਉਹ ਖੁਦ ਚੁੱਕ ਕੇ ਉਹਦੇ ਘਰ ਛੱਡ, ਉਹ ਜਦੋਂ ਉਹ ਪੰਡ ਸੁੱਟਦਾ ਥੱਲੇ ਤੇ ਉਹਦਾ ਉਹ ਵੇਚ ਤੇ ਉਹ ਤਾਂ ਕੰਬਣ ਲੱਗ ਜਾਂਦੇ ਆ। ਉਹਨੇ ਕਿਹਾ ਵੀ ਨਹੀਂ, ਮੈਂ ਤੁਹਾਡਾ ਰਾਜਾ ਹੈ ਤੇ ਤੁਹਾਡੇ ਦੁੱਖ ਸੁੱਖ ਦਾ ਸ਼ਰੀਕ ਹੈ। ਹੁਣ ਇਹ ਵਾਕਿਆ ਕੋਈ ਅਸੀਂ ਤਾਂ ਨਹੀਂ ਜਿਹੜੇ ਨੇ ਘੜ ਕੇ ਸੁਣਾ ਰਹੇ, ਹਿੱਸਾ ਹੈ, ਕਿਉਂਕਿ ਲੱਖ ਕਮਜ਼ੋਰੀਆਂ ਕਿਸੇ ਸਿੱਖ 'ਚ ਹੋਣਗੀਆਂ ਅੱਜ ਵੀ। ਲੇਕਿਨ ਈਵਨ ਕੈਲੀਫੋਰਨੀਆ ਦੀ ਇੱਕ ਡਿਸਕਸ਼ਨ 'ਚ ਵੀ ਮੈਂ ਕਿਹਾ ਸਿੱਖ ਮਾੜੇ ਤੋਂ ਮਾੜਾ ਵੀ ਹੋਏ, ਸ਼ਰਾਬੀ, ਕਬਾਬੀ, ਪਤਤ, ਜੋ ਮਰਜ਼ੀ ਹੋਏ, ਪਰ ਤੁਹਾਨੂੰ ਉਹਦੇ 'ਚ ਕਿਤੇ ਨਾ ਕਿਤੇ ਜਿਹੜੀ 10 ਗੁਰੂ ਸਾਹਿਬਾਨ ਦੀ ਪ੍ਰੋਗਰਾਮਿੰਗ ਹੈ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਗੁਰੂ ਸਾਹਿਬ ਤੱਕ, ਉਹਦਾ ਕੋਈ ਨਾ ਕੋਈ ਚੰਗਾ ਟ੍ਰੇਡ ਤੁਹਾਨੂੰ ਉਹਦੇ 'ਚ ਨਜ਼ਰ ਆ ਜਾਏਗਾ। ਉਹ ਕਿਤੇ ਇਨਸਾਫ ਲਈ ਖਲੋ ਜਾਏਗਾ, ਕਿਤੇ ਨੈਗੇਟਿਵ ਨਾਲ ਭਿੜ ਜਾਏਗਾ, ਕਿਤੇ ਉਹਦੇ ਵਿਚਲੀ ਜਨਰੋਸਿਟੀ ਬਾਹਰ ਆ ਜਾਏਗੀ, ਕਿਤੇ ਉਹਦੇ ਵਿਚਲੀ ਦਇਆ ਬਾਹਰ ਆ ਜਾਏਗੀ। ਇਹ 230 ਵਰੇ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਇਹ 230 ਵਰਿਆਂ 'ਚੋਂ ਇਨਸਾਨ ਘੜਿਆ ਹੋਇਆ। ਔਰ ਫਿਰ ਗੁਰੂ ਕਲਗੀਧਰ ਪਾਤਸ਼ਾਹ ਉਸ 'ਚ ਆਪ ਬੈਠ ਗਏ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਕਿਵੇਂ ਤੁਸੀਂ ਉਹ ਸਾਰੇ ਨੂੰ ਅੱਡ ਕਰ ਸਕਦੇ ਹੋ? ਮੈਂ ਤਾਂ ਖਾਲਸੇ 'ਚ ਹਾਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਿਲਕੁਲ 41 ਵਰਿਆਂ ਦਾ ਸਫ਼ਰ, ਜਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਹਰ ਵਰੇ, ਇਹ ਤਾਂ ਦੁਨੀਆ ਭਰ ਦੇ ਵਿੱਚ ਔਰ ਇਸ ਵਾਰ ਵੀ ਬਹੁਤ ਸਾਰੇ ਮੀਡੀਆ ਚੈਨਲਸ ਦੂਸਰਿਆਂ ਨੇ ਵੀ ਜਿਹੜਾ ਇਸ ਦਾ ਨੋਟਿਸ ਲੈਣਾ ਸ਼ੁਰੂ ਕੀਤਾ। ਅਸੀਂ ਜ਼ਿਕਰ ਕੀਤਾ ਸੀ ਕਿ ਬਲੂਮਸਬਰਗ ਜਿਹੜਾ ਇੰਟਰਨੈਸ਼ਨਲੀ ਬੜਾ ਨੋਨ ਮੀਡੀਆ ਹੈ, ਉਹ ਡਾਕੂਮੈਂਟਰੀ ਕਰ ਰਹੇ ਨੇ। ਫਰੀਮਾਉਂਟ ਨੂੰ ਉਹਨਾਂ ਨੇ ਕਵਰ ਕੀਤਾ, ਕੈਲੀਫੋਰਨੀਆ ਨੂੰ, ਔਰ ਈਵਨ ਬੀਤੇ ਕੱਲ ਜਿਹੜਾ ਸੁਨੋ ਦੇ ਥੱਲੇ ਪਾਕਿਸਤਾਨ ਦਾ FM ਰੇਡੀਓ ਹੈ, ਉਹਨਾਂ ਨੇ ਇੱਕ ਹੋਰ ਐਕਸਪਰਟ ਵੀ ਸੱਦੇ ਹੋਏ ਸੀ। ਲਗਭਗ 15 ਮਿੰਟ ਦੀ ਗੁਫ਼ਤਗੂ ਸਾਡੇ ਨਾਲ ਵੀ ਉਹਨਾਂ ਨੇ ਕੀਤੀ, ਜਿਹੜੀ ਲੱਖਾਂ ਲੋਕ ਨੂੰ ਰੇਡੀਓ ਔਰ ਟੈਲੀਵਿਜ਼ਨ ਤੇ ਸਾਈਮਲਟੇਨੀਅਸਲੀ ਜਾਂਦਾ। ਤੇ ਮੈਂ ਉਹਨਾਂ ਨੂੰ ਮਜ਼ਾਹੀ ਅੰਦਾਜ਼ ਕਿਹਾ, ਮੈਂ ਕਿਹਾ ਜੀ ਇਹ 41 ਵਰਿਆਂ 'ਚ ਤੁਹਾਡੇ ਵੀ ਮੀਡੀਆ ਦੀ ਕੋਈ ਦਿਲਚਸਪੀ ਨਹੀਂ ਸੀ, ਹੁਣੀ ਦਿਲਚਸਪੀ ਜਾਗ ਹੁਣ, ਕਿਉਂਕਿ ਆਲਰੇਡੀ ਹਰ ਇੱਕ ਨੂੰ ਨਜ਼ਰ ਆ ਰਿਹਾ ਵੀ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇੰਡੀਆ ਐਜ਼ ਏ ਰੋਗ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕਰਕੇ ਫਸਿਆ ਹੋਇਆ। ਸਿੱਖਾਂ ਦਾ ਪੋਲੀਟੀਕਲ ਮਸਲ ਉਹ ਅਮਰੀਕਾ 'ਚ ਹੋਏ, ਕੈਨੇਡਾ 'ਚ ਹੋਏ, ਆਸਟ੍ਰੇਲੀਆ 'ਚ ਵੀ ਫਲੈਕਸ ਹੋ ਰਿਹਾ ਹੈ, UK ਦੇ ਵਿੱਚ ਵੀ ਹੈ। ਹੁਣ ਅਸੀਂ ਜ਼ਿਕਰ ਕੀਤਾ ਕਿ 6 ਜੂਨ ਨੂੰ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਅਰਦਾਸ ਵੀ ਹੁੰਦੀ ਹੈ, ਤੇ ਲਗਭਗ 1.5 ਦਰਜਨ ਦੇ ਕਰੀਬ ਕਾਂਗਰਸਮੈਨ, ਜਿਨ੍ਹਾਂ 'ਚ ਦੋਨੋਂ ਡੈਮੋਕ੍ਰੈਟ ਔਰ ਰਿਪਬਲਿਕਨ ਪਾਰਟੀਆਂ ਦੇ ਵਿਪ ਆ ਕੇ ਜਿਹੜਾ ਉਹ ਜੂਨ 84 ਦਾ ਜ਼ਿਕਰ ਕਰਦੇ ਨੇ, ਸਿੱਖਾਂ ਦੇ ਨਾਲ ਸੋਲੀਡੈਰਿਟੀ ਦਾ ਜਿਹੜਾ ਉਹ ਇਜ਼ਹਾਰ ਕਰਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ ਜਿਵੇਂ ਅੱਜ ਦੇ ਇਸ ਦਾ ਟਾਈਟਲ ਵੀ ਦਿੱਤਾ ਹੈ ਕਿ ਵੀ ਜੂਨ 84 ਬੇਸ਼ੱਕ ਇੱਕ ਵੱਡਾ ਦੁਖਾਂਤ ਹੈ, ਇੱਕ ਘੱਲੂਘਾਰ ਹੈ, ਔਰ ਉਹ ਘੱਲੂਘਾਰ ਹੈ ਜਿਹੜਾ ਬੀਤੇ 2 ਘੱਲੂਘਾਰਿਆਂ ਨੂੰ ਵੀ ਮਾਤ ਪਾਉਂਦਾ ਹੈ, ਕਿਉਂਕਿ ਮਾਡਰਨ ਸਟੇਟ ਡੈਮੋਕ੍ਰੇਸੀ ਜਾਂ ਪੁਰਾਣਿਆਂ ਵਾਲੇ ਤਾਂ ਕੱਟਵਾਡੀ ਸੀ, ਕੋਈ ਟੈਂਕ, ਤੋਪਾਂ, ਪੋਇਜ਼ਨਸ ਗੈਸ ਔਰ ਦੂਸਰਾ ਨਹੀਂ ਸੀ। ਲੇਕਿਨ ਇਸ ਦਾ ਰਿਸਪੌਂਸ ਸਿੱਖਾਂ ਨੇ ਉਵੇਂ ਹੀ ਦਿੱਤਾ ਜਿਹੜਾ ਉਹਨਾਂ ਘੱਲੂਘਾਰਿਆਂ 'ਚੋਂ ਦਿੱਤਾ ਸੀ। ਜੇ 1746 ਦੇ ਵਿੱਚ ਲੱਖੂ ਨੇ, ਲਖਪਤ ਰਾਏ ਤੇ ਜ਼ਕਰੀਆ ਖਾਨ ਨੇ ਛੋਟਾ ਘੱਲੂਘਾਰਾ ਵਰਤਾਇਆ ਸੀ, ਤੇ ਸਿੱਖਾਂ ਨੇ ਲਾਹੌਰ 'ਚ
ਜਿਹੜੀ ਮੁਗਲਿਆ ਹਕੂਮਤ ਦੇ ਜਿਹੜੇ ਉਹਨਾਂ ਦੇ ਸੂਬੇਦਾਰ ਸੀ ਉਹਨਾਂ ਦਾ ਨੱਕ 'ਚ ਦਮ ਕਰਤਾ ਸੀ। ਅਲਟੀਮੇਟਲੀ ਲਾਹੌਰ 'ਚੋਂ ਛੋਟੇ ਘੱਲੂਘਾਰੇ ਤੋਂ ਬਾਅਦ ਜੇ ਇਹ ਦੇਖਣਾ ਹੋਏ ਕਿ ਮੁਗਲਿਆ ਰਾਜ ਦੀਆਂ ਜੜ੍ਹਾਂ ਪੁੱਟਣ ਦਾ ਜਿਹੜਾ ਐਹਦ ਸਿੱਖਾਂ ਨੇ ਕੀਤਾ ਸੀ ਗੁਰੂਮਾਰੀ ਸਰਹੰਦ ਦੇ ਵਿੱਚ ਖਲੋ ਕੇ, ਉਹ ਆਲਮੋਸਟ ਉਦੋਂ ਮੁਕੰਮਲ ਹੋਇਆ। ਫਿਰ ਤੀਸਰਾ ਜਿਹੜਾ ਐਕਟਰ ਹੈ ਮੁਗਲਾਂ ਤੋਂ ਬਾਅਦ ਦੂਸਰਾ ਐਕਟਰ ਉਹ ਅਬਦਾਲੀ ਸ਼ਾਮਲ ਹੋਇਆ। ਹਾਲਾਂ ਨਾਦਰ ਸ਼ਾਹ 1739 'ਚ ਆਇਆ ਚਲਾ ਗਿਆ, ਅਬਦਾਲੀ ਉਹਦੇ ਨਾਲ ਆਇਆ ਸੀ। ਬਾਅਦ 'ਚ ਨਾਦਰ ਸ਼ਾਹ ਦਾ ਮਰਡਰ ਹੋ ਗਿਆ ਵਾਪਸ ਈਰਾਨ 'ਚ ਔਰ ਅਬਦਾਲੀ ਆਇਆ। ਔਰ ਫਿਰ ਅਬਦਾਲੀ ਨੂੰ ਵੀ ਜਵਾਬ ਸਿੱਖਾਂ ਦਾ ਇਹ ਸੀ ਕਿ ਵੀ ਉਸ ਨੇ ਪੰਜਾਬ ਨੂੰ ਆਪਣਾ ਸੂਬਾ ਬਣਾ ਲਿਆ, ਅਫਗਾਨਿਸਤਾਨ ਦਾ ਕਸ਼ਮੀਰ ਨੂੰ ਵੀ ਬਣਾ ਲਿਆ। ਸਿੱਖਾਂ ਨੇ ਨਾ ਸਿਰਫ ਫਿਰ ਬਾਅਦ ਦੇ ਵਿੱਚ ਪੰਜਾਬ ਲਿਬਰੇਟ ਕਰਵਾਇਆ, ਇਹ ਅੱਜ ਦਾ ਜੰਮੂ ਕਸ਼ਮੀਰ ਜਿਹਦੇ 'ਚ ਪਾਕਿਸਤਾਨ ਦਾ ਆਜ਼ਾਦ ਕਸ਼ਮੀਰ ਵੀ ਹੈ, ਇੱਧਰਲਾ ਵੀ ਹੈ, ਲਦਾਖ ਵੀ ਹੈ, ਗਿਲਗਿਤ ਬਾਲਟਿਸਤਾਨ ਵੀ ਹੈ, ਸਕਰਦੂ ਵੀ ਹੈ, ਇਹ ਸਾਰਾ 2 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦਾ ਜਿਹੜਾ ਇਲਾਕਾ ਹੈ ਉਹ ਸਰਕਾਰੇ ਖਾਲਸਾ ਜੀਓ ਦਾ ਹਿੱਸਾ ਬਣਦਾ। ਸੋ ਸਾਨੂੰ ਜਾਚ ਹੈ ਜ਼ਖਮ ਨੂੰ ਸੂਰਜ ਕਿਵੇਂ ਬਣਾਉਣਾ। ਛੋਟੇ ਘੱਲੂਘਾਰੇ ਤੋਂ ਬਾਅਦ ਅਸੀਂ ਮੁਗਲਿਆ ਰਾਜ ਦੀ ਜੜ ਆਲਮੋਸਟ ਪੁੱਟਣ ਦੇ ਨੇੜੇ ਪਹੁੰਚ ਗਏ ਸੀ ਔਰ ਇਸ ਵੱਡੇ ਘੱਲੂਘਾਰੇ ਤੋਂ ਬਾਅਦ ਅਫਗਾਨ ਔਰ ਉਹਨਾਂ ਫੋਰਸਿਸ ਨੂੰ ਫਿਰ ਉਹ ਦਰਾ ਖੈਬਰ ਤੱਕ ਜਾ ਕੇ ਅਫਗਾਨਿਸਤਾਨ ਨੂੰ 2 ਹਿੱਸਿਆਂ 'ਚ ਵੰਡ ਕੇ ਜਿਹੜੀ ਉਹਨਾਂ ਦੀ ਰਾਜਧਾਨੀ ਕਾਬਲ ਸੀ, ਸਬ ਕੈਪੀਟਲ ਪਿਸ਼ਾਵਰ ਹੁੰਦੀ ਸੀ। ਅੱਜ ਖੈਬਰ ਪਖਤੂਨਖਵਾ ਪਾਕਿਸਤਾਨ ਦੇ ਸੂਬੇ 'ਚ ਜ਼ਿਆਦਾ ਪਠਾਨ ਰਹਿੰਦੇ ਨੇ, ਪਠਾਨ ਕਬੀਲਿਆਂ ਦੇ ਲੋਕ ਦੈਨ ਅਫਗਾਨਿਸਤਾਨ ਇਟਸੈਲਫ। ਇਹ ਨਹੀਂ ਵੀ ਆਬਾਦੀ ਜ਼ਿਆਦਾ ਉਹਨਾਂ ਦੀ, ਆਬਾਦੀ ਤਾਂ ਅਫਗਾਨਿਸਤਾਨ 'ਚ ਪਠਾਨਾਂ ਤੋਂ ਇਲਾਵਾ ਦੂਸਰੇ ਕਬੀਲੇ ਵੀ ਨੇ, ਤਾਜ਼ਕ ਨੇ, ਉਜ਼ਬੈਕ ਨੇ, ਹਜ਼ਾਰੇ ਨੇ, ਪਰ ਜਿਹੜੀ ਪਠਾਨਾਂ ਦੀ ਆਬਾਦੀ ਹੈ ਉਹ ਖੈਬਰ ਪਖਤੂਨਖਵਾ ਔਰ ਇਹ ਸਿੱਖ ਰਾਜ ਵੱਲੋਂ ਡਰਾ ਕੀਤਾ ਹੋਇਆ ਬਾਰਡਰ ਹੀ ਹੈ ਜਿਹੜਾ 1893 ਦੇ ਵਿੱਚ ਫਿਰ ਡਿਊਰੈਂਟ ਲਾਈਨ ਕਰਕੇ ਅੰਗਰੇਜ਼ ਨੇ ਜਿਹੜਾ ਹੈ ਉਸ ਬਾਰਡਰ ਨੂੰ ਥੋੜ੍ਹੀ ਬਹੁਤ ਤਬਦੀਲੀ ਕਰਕੇ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਠੀਕ ਜੂਨ 84 ਦੇ ਇਸ ਘੱਲੂਘਾਰੇ ਤੋਂ ਬਾਅਦ ਜਿਹੜੇ ਅਲਫਾਜ਼ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਜਦੋਂ ਨੀਂਹ ਰੱਖੀ ਗਈ, ਬੇਸ਼ੱਕ ਦੌਰ ਅਪ ਐਂਡ ਡਾਊਨ, ਸਾਡੇ ਯੋਧਿਆਂ ਨੇ 10 ਸਾਲ 84 ਤੋਂ 94 95 ਤੱਕ ਭਾਰਤ ਦਾ ਨੱਕ ਦੇ ਵਿੱਚ ਦਮ ਕਰਕੇ ਰੱਖ ਦਿੱਤਾ। ਇੰਡੀਅਨ ਸਟੇਟ ਦੀ ਰਿਟ ਨਹੀਂ ਸੀ ਚੱਲਦੀ, ਖਾਲਸੇ ਦਾ ਰਾਜ ਸੀ। ਔਰ ਉਸ ਪੀਰੀਅਡ ਦੇ ਵਿੱਚ ਜੋ ਕੁਝ ਸਾਹਮਣੇ ਹੈ, ਭਾਵੇਂ ਉਹਨੂੰ ਅੱਜ ਵੀ ਭਾਰਤੀ ਹਕੂਮਤ ਕਾਲਾ ਦੌਰ ਇਸ ਲਈ ਕਹਿਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਜੜ ਪੁੱਟ ਕੇ ਰੱਖ ਦਿੱਤੀ ਸੀ। ਇਹ ਠੀਕ ਹੈ, ਸਟੇਟ ਕੋਲ ਪਾਵਰ ਹੁੰਦੀ ਹੈ। ਸਾਨੂੰ ਵੀ ਨਜ਼ਰ ਆਉਂਦਾ ਸੀ ਕਿ ਇਹ ਪਹਿਲਾ ਦੌਰ ਹੈ, ਇਹ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ 1708 ਤੋਂ 1716 ਤੱਕ ਦਾ ਦੌਰ ਸੀ, ਇਵੇਂ ਹੀ 1984 ਤੋਂ 1994 95 ਤੱਕ ਦਾ 1716 'ਚ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਕੇ ਮੁਗਲ ਸਮਝਦੇ ਸੀ ਵੀ ਅਸੀਂ ਸਿੱਖਾਂ ਦਾ ਜੋ ਪੋਲੀਟੀਕਲ ਡ੍ਰੀਮ, ਪੋਲੀਟੀਕਲ ਪਾਵਰ ਦਾ ਉਹਨੂੰ ਕਿਲ ਕਰ ਦਿੱਤਾ ਹੈ। ਲੇਕਿਨ ਤੁਸੀਂ ਦੇਖਦੇ ਹੋ 10 12 15 ਸਾਲ ਦੀ ਛੁੱਪੀ ਤੋਂ ਬਾਅਦ ਫਿਰ ਝਾੜ 'ਚੋਂ ਖਾਲਸਾ ਨਿਕਲਿਆ ਔਰ ਕਿਵੇਂ ਇਵੇਂ ਹੀ ਭਾਰਤੀ ਹਕੂਮਤ ਸਮਝਦੇ ਸੀ ਵੀ ਅਸੀਂ 1.5 ਲੱਖ ਨੌਜਵਾਨ ਮਾਰ ਦਿੱਤਾ ਹੈ, ਦੂਜੇ ਕੁਝ ਭੱਜਣ ਤੇ ਮਜਬੂਰ ਕਰ ਦਿੱਤੇ ਨੇ, ਬਾਕੀਆਂ ਨੂੰ ਡਰੱਗ ਦੇ ਹਵਾਲੇ ਕਰਤਾ, ਗੱਲ ਮੁਕਾ ਦਿੱਤੀ ਹੈ। ਪਰ ਅਸੀਂ ਦੇਖਦੇ ਹਾਂ ਕਿ 2012 'ਚ ਜਦੋਂ ਬਲੈਕ ਵਾਰੰਟ ਜਾਰੀ ਹੁੰਦੇ ਨੇ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਫਾਂਸੀ ਦੇਣ ਦੇ, ਔਰ ਉਦੋਂ ਪੰਜਾਬ ਦਾ ਘਰ ਘਰ, ਦੁਕਾਨ ਦੁਕਾਨ, ਸੜਕ, ਹਰ ਸ਼ਾਹਰਾਹ, ਹਰ ਪਗਡੰਡੀ ਉਹ ਕੇਸਰੀ ਝੰਡਿਆਂ ਦੇ ਨਾਲ, ਔਰ 2 ਵਾਰ ਜਾਰੀ ਹੋਏ ਬਲੈਕ ਵਾਰੰਟ ਵਾਪਸ ਲੈਣ ਤੇ ਮਜਬੂਰ ਹੁੰਦੇ ਨੇ। ਹਕੂਮਤ ਫਿਰ ਡਿੱਗੀ ਚਾਲ ਚੱਲਦੇ ਆ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਜੋ ਘਟਨਾਕ੍ਰਮ ਬੁਰਜ ਜਵਾਰ ਸਿੰਘ ਵਾਲਾ ਔਰ ਬਰਗਾੜੀ ਔਰ ਬਹਿਬਲ ਕਲਾਂ 'ਚ ਵਾਪਰਿਆ, ਔਰ ਫਿਰ ਉਹ ਇਹਨੇ ਕਿਸਾਨ ਮੂਵਮੈਂਟ ਜਿਹਨੇ ਉਹਨਾਂ ਨੂੰ ਹਿਲਾ ਕੇ ਰੱਖਤਾ। ਉਹਨਾਂ ਨੇ ਇਹ ਕ੍ਰਿਸ਼ਮਾਨੀ ਦਾ ਕੀ ਸੀ ਕਿ ਕਰੇਨਾਂ ਨਾਲ ਰੱਖੇ ਜਿਹੜੇ ਪੱਥਰ ਨੇ ਉਹ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਉਹ ਸਿੰਘਾਂ ਨੇ ਪਾਸੇ ਕਰਕੇ, ਜੇ ਤੁਸੀਂ ਉਸ ਦੇ ਉੱਤੇ ਹੀ ਕੋਈ ਡਾਕੂਮੈਂਟਰੀ ਬਣੇ ਸ਼ੰਭੂ ਤੋਂ ਸਿੰਘੂ ਤੱਕ, ਤੇ ਇਹ ਖਾਲਸੇ ਇਹ ਹੀ ਕ੍ਰਿਸ਼ਮੇ ਨੇ। ਬਿਲਕੁਲ। ਔਰ 21 ਮਹੀਨੇ ਬਾਅਦ ਜੇ ਭਾਰਤੀ ਹਕੂਮਤ ਗੋਡੇ ਟੇਕ ਕੇ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦੀ ਹੈ, ਇਹ ਉਹ 2% ਜਿਨ੍ਹਾਂ ਨੂੰ ਕਹਿੰਦੇ ਸੀ ਜਿਹੜਾ ਪੰਜਾਬ ਡਰੱਗੀ ਬਣਾਇਆ ਹੋਇਆ ਸੀ ਉਹਨਾਂ ਦਾ ਕ੍ਰਿਸ਼ਮਾ ਸੀ। ਔਰ ਉਹਨਾਂ ਨੇ ਫਿਰ ਦੇਖਿਆ ਵੀ ਤਾਕਤ ਡਾਇਸਪੋਰਾ ਚਲਾਈ ਕਰਦੀ ਹੈ। ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਕਿ ਵੀ ਇਹ ਰੈਫਰੈਂਡਮ ਕਰ ਰਹੇ ਨੇ, ਕਿਤੇ ਕਿਤੇ ਪ੍ਰੋਟੈਸਟ ਕਰ ਰਹੇ ਨੇ, ਲੇਕਿਨ ਉਹ ਖੌਫ ਜੋ ਦੇਣਾ ਚਾਹੁੰਦੇ ਸੀ, ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ, ਭਾਈ ਅਵਤਾਰ ਸਿੰਘ ਖੰਡਾ ਨੂੰ, ਭਾਈ ਹਰਦੀਪ ਸਿੰਘ ਨਿੱਜਰ ਨੂੰ, ਬਿਲਕੁਲ ਉਸ ਦੇ ਉਲਟ ਅੱਜ ਡਾਇਸਪੋਰਾ ਸਿੱਖ ਜਿਹੜਾ ਛਾਤੀ ਤਾਣ ਕੇ ਖੜਾ ਹੈ। ਪੰਜਾਬ ਦੇ ਵਿੱਚ ਵੀ ਉਹੀ ਮੂਵਮੈਂਟ ਬਰਾਬਰ ਉਸ ਹਵਾਲੇ ਦੇ ਨਾਲ ਹੀ, ਔਰ ਮੈਂ
ਇਸ ਕਨਕਲੂਜਨ ਦੇ ਵਿੱਚ ਜਿਹੜੀ ਨਜ਼ਮ ਭਾਈ ਗਜਿੰਦਰ ਸਿੰਘ ਹੋਰਾਂ ਨੇ ਇਸ ਮੌਕੇ ਦੇ ਉੱਤੇ ਸੂਹੀ ਰੋਸ਼ਨੀ ਨਾਂ ਦੀ ਲਿਖੀ, ਜਿਸ ਨੂੰ ਉਹਨਾਂ ਨੇ ਕਿਹਾ ਕਿ ਨੀਲੇ ਤਾਰੇ ਦੇ ਨਾਂ, ਉਹ ਮੈਂ ਸ਼ੇਅਰ ਕਰਾਂਗਾ। ਸਾਡੇ ਲਹੂ ਵਿੱਚ ਭਿੱਜੇ ਆਪਣੇ ਗਿੱਟਿਆਂ ਵੱਲ ਤੱਕ ਕੇ ਤੇ ਸਾਡੇ ਸਿਰਾਂ ਦੇ ਲੱਗੇ ਹੋਏ ਢੇਰਾਂ ਵੱਲ ਵੇਖ ਕੇ ਤੁਸੀਂ ਇਹ ਨਾ ਸਮਝ ਲਿਓ ਕਿ ਸਾਨੂੰ ਮਾਰ ਦਿੱਤਾ ਹੈ, ਮੁਕਾ ਦਿੱਤਾ ਹੈ, ਨਾ ਕਦੇ ਇਸ ਭੁਲੇਖੇ ਵਿੱਚ ਰਿਓ ਕਿ ਕੁਚਲ ਦਿੱਤਾ ਹੈ, ਝੁਕਾ ਦਿੱਤਾ ਹੈ। ਜੋ ਜੂਨ 84 ਚ ਇਹ ਇਮੈਜਿਨ ਕਰਦੇ ਸੀ। ਸਾਡੇ ਲਹੂ ਵਿੱਚ ਭਿੱਜੇ ਆਪਣੇ ਗਿੱਟਿਆਂ ਵੱਲ ਤੱਕ ਕੇ ਸਾਡੇ ਸਿਰਾਂ ਦੇ ਲੱਗੇ ਹੋਏ ਢੇਰਾਂ ਵੱਲ ਵੇਖ ਕੇ ਤੁਸੀਂ ਇਹ ਨਾ ਸਮਝ ਲਿਓ ਕਿ ਸਾਨੂੰ ਮਾਰ ਦਿੱਤਾ ਹੈ, ਮੁਕਾ ਦਿੱਤਾ ਹੈ, ਨਾ ਕਦੇ ਇਸ ਭੁਲੇਖੇ ਵਿੱਚ ਰਿਓ ਕਿ ਕੁਚਲ ਦਿੱਤਾ ਹੈ, ਝੁਕਾ ਦਿੱਤਾ ਹੈ। ਮੁਕਾ ਝੁਕਾ ਜੇ ਸ਼ਬਦ ਤਾਂ ਸਾਡੇ ਨੇੜਿਓਂ ਵੀ ਨਹੀਂ ਲੰਘੇ। ਇਤਿਹਾਸ ਦੇ ਸਫ਼ਿਆਂ ਤੇ ਨਜ਼ਰ ਮਾਰ ਕੇ ਵੇਖੋ, ਜੋ ਸਾਡੇ ਲਹੂ 'ਚ ਨਹਾਤੇ, ਜੋ ਲਹੂ 'ਚ ਰੰਗੇ, ਲਹੂ ਦੀ ਲਾਲੀ ਤਾਂ ਸਾਡਾ ਮਨ ਪਾਉਂਦਾ ਰੰਗ ਹੈ। ਇਸ ਨੂੰ ਤੱਕ ਕੇ ਅਸੀਂ ਕਦੇ ਖੌਫਜ਼ਦਾ ਨਹੀਂ ਹੋਏ। ਮੁਕਾ ਝੁਕਾ ਜੇ ਸ਼ਬਦ ਤਾਂ ਸਾਡੇ ਨੇੜਿਓਂ ਵੀ ਨਹੀਂ ਲੰਘੇ। ਇਤਿਹਾਸ ਦੇ ਸਫ਼ਿਆਂ ਤੇ ਨਜ਼ਰ ਮਾਰ ਕੇ ਵੇਖੋ, ਜੋ ਸਾਡੇ ਲਹੂ 'ਚ ਨਹਾਤੇ, ਜੋ ਲਹੂ 'ਚ ਰੰਗੇ, ਲਹੂ ਦੀ ਲਾਲੀ ਤਾਂ ਸਾਡਾ ਮਨ ਪਾਉਂਦਾ ਰੰਗ ਹੈ। ਇਸ ਨੂੰ ਤੱਕ ਕੇ ਅਸੀਂ ਕਦੇ ਖੌਫਜ਼ਦਾ ਨਹੀਂ ਹੋਏ। ਲਹੂ ਡੁੱਲਣ ਤੋਂ ਬਾਅਦ ਸਾਡੇ ਤੇ ਪਤਝੜ ਨਹੀਂ, ਬਹਾਰ ਆਈ ਹੈ। ਲਹੂ ਡੁੱਲਣ ਤੋਂ ਬਾਅਦ ਸਾਡੇ ਤੇ ਪਤਝੜ ਨਹੀਂ, ਬਹਾਰ ਆਈ ਹੈ। ਤੇ ਲਹੂ ਦੀ ਲਾਲੀ ਫੁੱਲਾਂ ਦੀ ਲਾਲੀ ਬਣ ਕੇ ਮੁਸਕਰਾਈ ਹੈ। ਫਤਿਹ ਵੱਲ ਵੱਧਦੇ ਹਾਂ ਕਿ ਭਾਈ ਅਸੀਂ ਵਿਕਟਰੀ ਵੱਲ ਵੱਧ ਰਹੇ ਹਾਂ ਜੀ। ਸਿਰ ਤਾਂ ਲੈਂਦੇ ਹੀ ਰਹੇ ਨੇ, ਪਰ ਸਾਡੇ ਕਦਮ ਕਦੇ ਨਹੀਂ ਰੁਕੇ। ਅਸੀਂ ਤਲੀ ਤੇ ਧਰ ਕੇ ਤੁਰਦੇ ਰਹੇ ਹਾਂ, ਅਸੀਂ ਤਲੀ ਤੇ ਧਰ ਕੇ ਤੁਰਦੇ ਜਾਵਾਂਗੇ। ਸੀਸ ਕਰਕੇ ਅਰਪਣ ਗੁਰੂ ਦੇ ਚਰਨਾਂ ਵਿੱਚ, ਫਤਿਹ ਜੋ ਸਾਡੀ ਹੈ, ਫਤਿਹ ਅਸੀਂ ਪਾਵਾਂਗੇ। ਤੁਹਾਡੀਆਂ ਤੋਪਾਂ ਦੇ ਗੋਲੇ ਅਕਾਲ ਤਖਤ ਨੂੰ ਢਾਹ ਨਹੀਂ ਸਕਦੇ। ਤੁਹਾਡੀਆਂ ਤੋਪਾਂ ਦੇ ਗੋਲੇ ਅਕਾਲ ਤਖਤ ਨੂੰ ਢਾਹ ਨਹੀਂ ਸਕਦੇ। ਉਹ ਤਾਂ ਜੁਗੋ ਜੁਗ ਅਟਲ ਹੈ। ਦਿੱਲੀ ਦੇ ਤਖਤ ਦਾ ਕੀ ਪਤਾ ਅੱਜ ਹੈ ਜਾਂ ਕੱਲ ਹੈ। ਤੁਹਾਡੀਆਂ ਤੋਪਾਂ ਦੇ ਗੋਲੇ ਅਕਾਲ ਤਖਤ ਨੂੰ ਢਾਹ ਨਹੀਂ ਸਕਦੇ। ਉਹ ਤਾਂ ਜੁਗੋ ਜੁਗ ਅਟਲ ਹੈ। ਦਿੱਲੀ ਦੇ ਤਖਤ ਦਾ ਕੀ ਪਤਾ ਅੱਜ ਹੈ ਜਾਂ ਕੱਲ ਹੈ। ਸਿੰਘਾਂ ਦੇ ਪਵਿੱਤਰ ਲਹੂ ਨਾਲ ਅਕਾਲ ਤਖਤ ਤੋਂ ਇੱਕ ਸੂਹੀ ਰੋਸ਼ਨੀ ਉੱਠੀ ਹੈ। ਸਿੰਘਾਂ ਦੇ ਪਵਿੱਤਰ ਲਹੂ ਨਾਲ ਅਕਾਲ ਤਖਤ ਤੋਂ ਇੱਕ ਸੂਹੀ ਰੋਸ਼ਨੀ ਉੱਠੀ ਹੈ। ਹੁਣ ਹਰ ਪਾਸੇ ਲਾਲ ਰੰਗ ਬਿਖਰ ਜਾਵੇਗਾ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਹਰ ਪਾਸੇ ਹੁਣ ਇਹੀ ਸ਼ਬਦ ਗੂੰਜੇਗਾ। ਜਿਸ ਤਰਫ ਦੇਖੋਗੇ ਨਜ਼ਰ ਆਵੇਗਾ ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਬ੍ਰੇਕ, ਔਰ ਬ੍ਰੇਕ ਦੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।